ਅੱਛਾ ਪਨੂ ਸਾਹਿਬ ਵੇਚਣ ਵਾਲੇ ਵੀ ਕਮਾਲ ਕਰਦੇ ਆ ਦੱਸਦੇ ਵੀ ਪੰਜਾਬ ਦੇ ਘੋੜਾ ਵਪਾਰੀ ਨੇ ਕਿਸੇ ਨੂੰ ਘੋੜੇ ਨੂੰ ਲਾਲ ਘੋੜੇ ਨੂੰ ਕਾਲਾ ਰੰਗ ਕਰਕੇ ਵੇਚ ਦਿੱਤਾ। ਵੈਸੇ ਇਹ ਗੱਲਾਂ ਨਾ ਕਹਾਣੀਆਂ ਦੇ ਰੂਪ ਦੇ ਵਿੱਚ, ਚੁਟਕਲਿਆਂ ਸੁਣਦੇ ਦੇ ਸੀ ਰੂਪ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ ਜੀ ਪਹਿਲਾਂ, ਜੀ ਕਿ ਇਦਾਂ ਜਿਹੜਾ ਨਾ ਇੱਥੇ ਮੈਂ ਇੱਕ ਵਾਰੀ ਰਿਪੋਰਟ ਕੀਤੀ ਸੀ ਕੁਝ ਸਾਲ ਪਹਿਲਾਂ ਪ੍ਰਵੀਨ, ਇੱਥੇ ਇੱਕ ਜੀ ਧਾਰਮਿਕ ਜਗ੍ਹਾ ਹੈ ਜਿੱਥੇ ਕਾਲਾ ਕੁੱਕੜ ਚੜਦਾ। ਠੀਕ ਹੈ ਜੀ ਤੇ ਮੈਂ ਆਪ ਵੇਖਿਆ ਕਿ ਉਹ ਜਿਹੜਾ ਲਾਉਂਦੇ ਨੇ ਵਾਲਾਂ ਨੂੰ ਰੰਗ ਵਸਵਾਂ, ਉਹ ਪਾ ਕੇ ਨਾ ਖੁੱਲੇ ਭਾਂਡੇ ਦੇ ਵਿੱਚ, ਤੇ ਉਹ ਕੁੱਕੜਾਂ ਨੂੰ ਰੰਗ ਕਰ ਰਿਹਾ ਸੀਗਾ ਪਿੱਛੇ ਬੈਠਾ ਬੰਦਾ। ਮੈਂ ਆਪ ਦੇਖਿਆ ਇਹ ਗੱਲ। ਜੀ ਮੈਂ ਉਹ ਤੋਂ ਪੁੱਛਿਆ ਵੀ ਇਹ ਕੀ ਜਿਹੜੀ ਕਹਾਣੀ, ਕੁੱਕੜ ਨੂੰ ਕਾਲਾ ਰੰਗ ਕਿਉਂ ਕੀਤਾ ਜਾ ਰਿਹਾ? ਉਹ ਕਹਿੰਦਾ ਜੀ ਜਿਹੜਾ ਚਿੱਟਾ ਕੁੱਕੜ ਆ ਜਾਂ ਜਿਹੜਾ ਲਾਲ ਕੁੱਕੜ ਆ, ਉਹ ਇਹਨਾਂ ਦਿਨਾਂ ਦੇ ਵਿੱਚ 300 ਦਾ ਹੈ, ਤੇ ਜਿਹੜਾ ਕਾਲਾ ਕੁੱਕੜ ਹੈ ਉਹ ਬਿਲਕੁਲ ਡਬਲ ਪ੍ਰਾਈਸ ਦੇ ਉੱਤੇ ਜਾਂਦਾ, ਭਾਵ ਕਿ 600 ਦੇ ਉੱਤੇ ਜਾਂਦਾ। ਕਿਉਂ? ਮੈਂ ਕਿਹਾ, ਕਹਿੰਦਾ ਜੀ ਇਹ ਚੜਾਇਆ ਜਾਂਦਾ, ਇਸ ਕਰਕੇ ਕਹਿੰਦਾ ਨਾ ਚੜਾਉਣ ਵਾਲੇ ਨੇ ਰੰਗ ਦੇਖਣਾ ਹੁੰਦਾ, ਤੇ ਜਿੱਥੇ ਜਾਣਾ ਨਾ ਉਹਨਾਂ ਨੇ ਕੋਈ ਚੈੱਕ ਕਰਨਾ ਹੁੰਦਾ। ਅਗਲੇ ਕਾਲਾ ਕੁੱਕੜ ਜਿਹੜਾ ਜੀ ਉਹ ਕੱਛ ਦੇ ਵਿੱਚ ਮਾਰ ਕੇ ਖੜੇ ਹੁੰਦੇ ਨੇ ਕਿ ਅਸੀਂ ਧਾਰਮਿਕ ਜਗ੍ਹਾ ਦੇ ਉੱਤੇ ਇਸ ਕਾਲੇ ਕੁੱਕੜ ਨੂੰ ਜਿਹੜਾ ਉਹ ਚੜਾਉਣਾ। ਤੇ ਉਹ ਮਤਲਬ ਕਿ ਜਿਹੜਾ ਰੱਬ ਦਾ ਘਰ ਹੈ ਉੱਥੇ ਵੀ ਧੋਖਾ ਜਿਹੜਾ ਕਰੀ ਜਾਂਦੇ ਨੇ, ਹਾਲਾਂਕਿ ਜਿਹੜਾ ਲਿਜਾ ਰਿਹਾ ਉਹਨੂੰ ਨਹੀਂ ਪਤਾ ਵੀ ਇਹ ਰੰਗ ਕੀਤਾ ਹੋਇਆ। ਇਹ ਮਾਮਲਾ ਜਿਹੜਾ ਲਹਿਰਾ ਤੇ ਮੋਗੇ ਦੇ ਵਪਾਰੀਆਂ ਦੇ ਵਿਚਾਲੇ ਚੱਲਿਆ, ਨਸਲ ਬਦਲ ਕੇ 80 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਜੀ ਉਹ ਹੋ ਗਈ ਆ। ਲਹਿਰਾ ਦੇ ਰਹਿਣ ਵਾਲਾ ਰਮੇਸ਼ ਕੁਮਾਰ ਜਿਹੜਾ, ਉਹ ਇਹ ਕਹਿੰਦਾ ਕਿ ਉਹ 1 ਮਾਰਚ ਨੂੰ ਸੁਨਾਮ ਗਿਆ ਸੀਗਾ, ਪਿੰਡ ਲਹਿਲ ਕਲਾਂ ਦਾ ਲਚਰਾ ਖਾਨ ਉਰਫ ਗੋਗਾ ਉਹਨੂੰ ਮਿਲਿਆ। ਉਹਨੇ ਦੱਸਿਆ ਕਿ ਉਹਦੇ ਦੋਸਤ ਨੇ ਤੇ ਉਹਨਾਂ ਦੇ ਕੋਲੇ ਬੜੀ ਚੰਗੀ ਨਸਲ ਦਾ ਕਾਲੇ ਰੰਗ ਦਾ ਘੋੜਾ, ਔਰ ਇਹ ਘੋੜਾ 25-30 ਲੱਖ ਰੁਪਏ ਸਸਤਾ ਮਿਲ ਸਕਦਾ ਹੈ ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਹੈ। ਇਹਨਾਂ ਨੇ ਇਹ ਘੋੜਾ ਵਿਖਾਇਆ, 22 ਲੱਖ ਰੁਪਏ ਦੇ ਵਿੱਚ ਸੌਦਾ ਹੋ ਗਿਆ। 7,65,000 ਰੁਪਇਆ ਨਗਦ ਦੇ ਕੇ, ਬਾਕੀ ਚੈੱਕ ਦੇ ਕੇ ਘੋੜਾ ਜਿਹੜਾ ਸੀ ਉਹ ਲੈਂਦਾ। ਜਦੋਂ ਘੋੜੇ ਨੂੰ ਨਹਾਇਆ ਲਿਆ ਕੇ ਤੇ ਉਹਦਾ ਕਾਲਾ ਰੰਗ ਜਿਹੜਾ ਸੀ ਉਹ ਨਿਕਲਣ ਲੱਗ ਗਿਆ, ਤੇ ਜਦੋਂ ਚੰਗੀ ਤਰ੍ਹਾਂ ਨਹਾਇਆ ਤੇ ਹੇਠੋਂ ਜਿਹੜਾ ਉਹ ਲਾਲ ਰੰਗ ਦਾ ਘੋੜਾ ਨਿਕਲ ਆਇਆ। ਜਦੋਂ ਉਹਨੇ ਕਿਹਾ ਕਿ ਘੋੜਾ ਵਾਪਸ ਲਓ ਕਿਉਂਕਿ ਇਹ ਤਾਂ ਲਾਲ ਰੰਗ ਦਾ, ਤੇ ਉਹਨਾਂ ਨੇ ਇਹ ਘੋੜਾ ਵਾਪਸ ਲੈਣ ਤੋਂ ਨਾ ਕਰਤੀ। ਸ਼ਾਇਦ ਹੋ ਸਕਦਾ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਾਡਾ ਘੋੜਾ ਹੀ ਨਹੀਂ, ਅਸੀਂ ਤਾਂ ਕਾਲੇ ਰੰਗ ਦਾ ਵੇਚਿਆ ਸੀ, ਤਾਂ ਲਾਲ ਆ ਜਿਹੜਾ ਤੂੰ ਵਾਪਸ ਕਰ ਰਿਹਾ। ਇਹ ਮਾਮਲਾ ਪੁਲਿਸ ਦੇ ਕੋਲੇ ਹੁਣ ਜਿਹੜਾ ਉਹ ਚਲੇ ਗਿਆ। ਉਹ ਇਹ ਕਹਿੰਦਾ ਕਿ ਦੇਸੀ ਘੋੜੇ ਨੂੰ ਜਿਹੜਾ ਸੀਗਾ ਉਹ ਵਧੀਆ ਨਸਲ ਦਾ ਬਣਾ ਕੇ ਤੇ ਉਹਨੂੰ ਰੰਗ ਕਰਕੇ ਜਿਹੜਾ ਉਹ ਵੇਚਿਆ। ਉਂਝ ਵੈਸੇ ਜਦੋਂ ਕਿਤੇ ਕਾਰ ਇੱਥੇ ਜਿਹੜੇ ਵੇਚਣ ਵਾਲੇ ਨੇ ਜਾਂ ਖਰੀਦਣ ਵਾਲੇ ਨੇ, ਉਹ ਨਾ ਇੱਕ ਹੱਥ ਜਿਹਾ ਮਾਰ ਦਿੰਦੇ ਆ, ਤੇ ਹੱਥ ਮਾਰ ਕੇ ਦੱਸ ਦਿੰਦੇ ਵੀ ਇਹ ਗੱਡੀ ਪੇਂਟ ਹੋਈ ਤਾਂ ਨਹੀਂ। ਉਹਦਾ ਮਤਲਬ ਇਹ ਆ ਕਿ ਇੱਥੇ ਪੇਂਟ ਹੋਈ ਗੱਡੀ ਨਹੀਂ ਵਿਕਦੀ ਛੇਤੀ, ਬਾਹਰਲੇ ਮੁਲਕਾਂ ਦੇ ਵਿੱਚ ਹੋ ਰਿਹਾ, ਉੱਥੇ ਪੇਂਟ ਹੋਈ ਗੱਡੀ ਛੇਤੀ ਵਿਕ ਜਾਂਦੀ ਆ। ਉਹਨੂੰ ਇਹ ਮਾੜਾ ਨਹੀਂ ਸਮਝਿਆ ਜਾਂਦਾ ਕਿ ਪੇਂਟ ਹੋਈ ਆ ਫਿਰ ਕੀ ਆ। ਇੱਥੇ ਇਹ ਕਿਹਾ ਜਾਂਦਾ ਵੀ ਐਕਸੀਡੈਂਟਲ ਹੋਊਗੀ। ਇਹ ਉਹ ਕਾਰਾਂ ਦੀ ਤਾਂ ਗੱਲ ਜਿਹੜੀ ਉਹ ਸੁਣੀ ਸੀ, ਹੁਣ ਇਹ ਘੋੜਿਆਂ ਦੇ ਉੱਤੇ ਜਿਹੜਾ ਜੀ ਸ਼ੁਰੂ ਹੋ ਗਿਆ। ਹੁਣ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਵਪਾਰੀ ਜਿਹੜੇ ਨੇ ਇਹਦਾ ਕੋਈ ਤੋੜ ਲੱਭ ਲੈਣ, ਵੀ ਰੰਗ ਕਿਹੜੇ ਤਰੀਕੇ ਦੇ ਨਾਲ ਪਤਾ ਲੱਗੇ ਵੀ ਇਹ ਕਿਹੜੇ ਰੰਗ ਦਾ ਘੋੜਾ ਅਸਲ ਦੇ ਵਿੱਚ। ਤੋਂ ਲਾਲ ਨੂੰ ਕਾਲਾ ਕਰਕੇ ਵੇਚਣ ਦਾ ਮਾਮਲਾ ਬਿਲਕੁਲ ਨਵੇਕਲਾ ਹੈ। ਅੱਛਾ ਪਨੂ ਸਾਹਿਬ ਵੇਚਣ ਵਾਲੇ ਵੀ ਕਮਾਲ ਕਰਦੇ ਆ ਦੱਸਦੇ ਵੀ ਪੰਜਾਬ ਦੇ ਘੋੜਾ ਵਪਾਰੀ ਨੇ ਕਿਸੇ ਨੂੰ ਘੋੜੇ ਨੂੰ ਲਾਲ ਘੋੜੇ ਨੂੰ ਕਾਲਾ ਰੰਗ ਕਰਕੇ ਵੇਚ ਦਿੱਤਾ। ਵੈਸੇ ਇਹ ਗੱਲਾਂ ਨਾ ਕਹਾਣੀਆਂ ਦੇ ਰੂਪ ਦੇ ਵਿੱਚ, ਚੁਟਕਲਿਆਂ ਸੁਣਦੇ ਦੇ ਸੀ ਰੂਪ ਦੇ ਵਿੱਚ ਆਉਂਦੀਆਂ ਹੁੰਦੀਆਂ ਸੀਗੀਆਂ ਪਹਿਲਾਂ, ਜੀ ਕਿ ਇਦਾਂ ਜਿਹੜਾ ਨਾ ਇੱਥੇ ਮੈਂ ਇੱਕ ਵਾਰੀ ਰਿਪੋਰਟ ਕੀਤੀ ਸੀ ਕੁਝ ਸਾਲ ਪਹਿਲਾਂ ਪ੍ਰਵੀਨ, ਇੱਥੇ ਇੱਕ ਧਾਰਮਿਕ ਜਗ੍ਹਾ ਹੈ ਜਿੱਥੇ ਕਾਲਾ ਕੁੱਕੜ ਚੜਦਾ। ਠੀਕ ਹੈ ਜੀ। ਤੇ ਮੈਂ ਆਪ ਵੇਖਿਆ ਕਿ ਉਹ ਜਿਹੜਾ ਲਾਉਂਦੇ ਨੇ ਵਾਲਾਂ ਨੂੰ ਰੰਗ ਵਸਵਾਂ, ਉਹ ਪਾ ਕੇ ਨਾ ਖੁੱਲੇ ਭਾਂਡੇ ਦੇ ਵਿੱਚ, ਤੇ ਉਹ ਕੁੱਕੜਾਂ ਨੂੰ ਰੰਗ ਕਰ ਰਿਹਾ ਸੀਗਾ ਪਿੱਛੇ ਬੈਠਾ ਬੰਦਾ। ਮੈਂ ਆਪ ਦੇਖਿਆ ਇਹ ਗੱਲ। ਮੈਂ ਉਹ ਤੋਂ ਪੁੱਛਿਆ ਵੀ ਇਹ ਕੀ ਜਿਹੜੀ ਕਹਾਣੀ, ਕੁੱਕੜ ਨੂੰ ਕਾਲਾ ਰੰਗ ਕਿਉਂ ਕੀਤਾ ਜਾ ਰਿਹਾ? ਉਹ ਕਹਿੰਦਾ ਜੀ ਜਿਹੜਾ ਚਿੱਟਾ ਕੁੱਕੜ ਆ ਜਾਂ ਜਿਹੜਾ ਲਾਲ ਕੁੱਕੜ ਆ, ਉਹ ਇਹਨਾਂ ਦਿਨਾਂ ਦੇ ਵਿੱਚ 300 ਦਾ ਹੈ, ਤੇ ਜਿਹੜਾ ਕਾਲਾ ਕੁੱਕੜ ਹੈ ਉਹ ਬਿਲਕੁਲ ਡਬਲ ਪ੍ਰਾਈਸ ਦੇ ਉੱਤੇ ਜਾਂਦਾ, ਭਾਵ ਕਿ 600 ਦੇ ਉੱਤੇ ਜਾਂਦਾ। ਕਿਉਂ? ਮੈਂ ਕਿਹਾ, ਕਹਿੰਦਾ ਜੀ ਇਹ ਚੜਾਇਆ ਜਾਂਦਾ, ਇਸ ਕਰਕੇ ਕਹਿੰਦਾ ਨਾ ਚੜਾਉਣ ਵਾਲੇ ਨੇ ਰੰਗ ਦੇਖਣਾ ਹੁੰਦਾ, ਤੇ ਜਿੱਥੇ ਜਾਣਾ ਨਾ ਉਹਨਾਂ ਨੇ ਕੋਈ ਚੈੱਕ ਕਰਨਾ ਹੁੰਦਾ। ਅਗਲੇ ਕਾਲਾ ਕੁੱਕੜ ਜਿਹੜਾ ਜੀ ਉਹ ਕੱਛ ਦੇ ਵਿੱਚ ਮਾਰ ਕੇ ਖੜੇ ਹੁੰਦੇ ਨੇ ਕਿ ਅਸੀਂ ਧਾਰਮਿਕ ਜਗ੍ਹਾ ਦੇ ਉੱਤੇ ਇਸ ਕਾਲੇ ਕੁੱਕੜ ਨੂੰ ਜਿਹੜਾ ਉਹ ਚੜਾਉਣਾ। ਤੇ ਉਹ ਮਤਲਬ ਕਿ ਜਿਹੜਾ ਰੱਬ ਦਾ ਘਰ ਹੈ ਉੱਥੇ ਵੀ ਧੋਖਾ
ਜਿਹੜਾ ਕਰੀ ਜਾਂਦੇ ਨੇ। ਹਾਲਾਂਕਿ ਜਿਹੜਾ ਲਿਜਾ ਰਿਹਾ ਉਹਨੂੰ ਨਹੀਂ ਪਤਾ ਵੀ ਇਹ ਰੰਗ ਕੀਤਾ ਆ। ਇਹ ਮਾਮਲਾ ਜਿਹੜਾ ਲਹਿਰਾ ਤੇ ਮੋਗੇ ਦੇ ਵਪਾਰੀਆਂ ਦੇ ਵਿਚਾਲੇ ਚੱਲਿਆ। ਨਸਲ ਬਦਲ ਕੇ 80 ਲੱਖ ਰੁਪਏ ਦੀ ਠੱਗੀ ਜਿਹੜੀ ਹੈ ਜੀ ਉਹ ਹੋ ਗਈ ਆ। ਲਹਿਰਾ ਦੇ ਰਹਿਣ ਵਾਲਾ ਰਮੇਸ਼ ਕੁਮਾਰ ਜਿਹੜਾ ਉਹ ਇਹ ਕਹਿੰਦਾ ਕਿ ਉਹ 1 ਮਾਰਚ ਨੂੰ ਸੁਨਾਮ ਗਿਆ ਸੀਗਾ, ਪਿੰਡ ਲਹਿਲ ਕਲਾਂ ਦਾ ਲਚਰਾ ਖਾਨ ਉਰਫ ਗੋਗਾ ਉਹਨੂੰ ਮਿਲਿਆ। ਉਹਨੇ ਦੱਸਿਆ ਕਿ ਉਹਦੇ ਦੋਸਤ ਨੇ ਤੇ ਉਹਨਾਂ ਦੇ ਕੋਲੇ ਬੜੀ ਚੰਗੀ ਨਸਲ ਦਾ ਕਾਲੇ ਰੰਗ ਦਾ ਘੋੜਾ, ਔਰ ਇਹ ਘੋੜਾ 25-30 ਲੱਖ ਰੁਪਏ ਸਸਤਾ ਮਿਲ ਸਕਦਾ ਹੈ ਕਿਉਂਕਿ ਉਹਨਾਂ ਨੂੰ ਪੈਸੇ ਦੀ ਲੋੜ ਹੈ ਜੀ। ਇਹਨਾਂ ਨੇ ਇਹ ਘੋੜਾ ਵਿਖਾਇਆ, 22 ਲੱਖ ਰੁਪਏ ਦੇ ਵਿੱਚ ਸੌਦਾ ਹੋ ਗਿਆ। 7,65,000 ਰੁਪਇਆ ਨਗਦ ਦੇ ਕੇ, ਬਾਕੀ ਚੈੱਕ ਦੇ ਕੇ ਘੋੜਾ ਜਿਹੜਾ ਸੀ ਉਹ ਲੈਣ ਦਾ। ਜਦੋਂ ਘੋੜੇ ਨੂੰ ਨਹਾਇਆ ਲਿਆ ਕੇ ਤੇ ਉਹਦਾ ਕਾਲਾ ਰੰਗ ਜਿਹੜਾ ਸੀ ਉਹ ਨਿਕਲਣ ਲੱਗ ਗਿਆ, ਤੇ ਜਦੋਂ ਚੰਗੀ ਤਰ੍ਹਾਂ ਨਹਾਇਆ ਤੇ ਹੇਠੋਂ ਜਿਹੜਾ ਉਹ ਲਾਲ ਰੰਗ ਦਾ ਘੋੜਾ ਨਿਕਲਿਆ। ਜਦੋਂ ਉਹਨੇ ਕਿਹਾ ਕਿ ਘੋੜਾ ਵਾਪਸ ਲਓ ਕਿਉਂਕਿ ਇਹ ਤਾਂ ਲਾਲ ਰੰਗ ਦਾ, ਤੇ ਉਹਨਾਂ ਨੇ ਇਹ ਘੋੜਾ ਵਾਪਸ ਲੈਣ ਤੋਂ ਨਾ ਕਰਤੀ। ਸ਼ਾਇਦ ਹੋ ਸਕਦਾ ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਸਾਡਾ ਘੋੜਾ ਹੀ ਨਹੀਂ, ਅਸੀਂ ਤਾਂ ਕਾਲੇ ਰੰਗ ਦਾ ਵੇਚਿਆ ਸੀ, ਤਾਂ ਲਾਲ ਆ ਜਿਹੜਾ ਤੂੰ ਵਾਪਸ ਕਰ ਰਿਹਾ। ਇਹ ਮਾਮਲਾ ਪੁਲਿਸ ਦੇ ਕੋਲੇ ਹੁਣ ਜਿਹੜਾ ਉਹ ਚਲੇ ਗਿਆ। ਉਹ ਇਹ ਕਹਿੰਦਾ ਕਿ ਦੇਸੀ ਘੋੜੇ ਨੂੰ ਜਿਹੜਾ ਸੀਗਾ ਉਹ ਵਧੀਆ ਨਸਲ ਦਾ ਬਣਾ ਕੇ ਤੇ ਉਹਨੂੰ ਰੰਗ ਕਰਕੇ ਜਿਹੜਾ ਉਹ ਵੇਚਿਆ। ਉਂਝ ਵੈਸੇ ਜਦੋਂ ਕਿਤੇ ਕਾਰ ਇੱਥੇ ਜਿਹੜੇ ਵੇਚਣ ਵਾਲੇ ਨੇ ਜਾਂ ਖਰੀਦਣ ਵਾਲੇ ਨੇ ਉਹ ਨਾ ਇੱਕ ਹੱਥ ਜਿਹਾ ਮਾਰ ਦਿੰਦੇ ਆ, ਤੇ ਹੱਥ ਮਾਰ ਕੇ ਦੱਸ ਦਿੰਦੇ ਵੀ ਇਹ ਗੱਡੀ ਪੇਂਟ ਹੋਈ ਤਾਂ ਨਹੀਂ। ਉਹਦਾ ਮਤਲਬ ਇਹ ਆ ਕਿ ਇੱਥੇ ਪੇਂਟ ਹੋਈ ਗੱਡੀ ਨਹੀਂ ਵਿਕਦੀ ਛੇਤੀ, ਬਾਹਰਲੇ ਮੁਲਕਾਂ ਦੇ ਵਿੱਚ ਹੋ ਰਿਹਾ, ਉੱਥੇ ਪੇਂਟ ਹੋਈ ਗੱਡੀ ਛੇਤੀ ਵਿਕ ਜਾਂਦੀ ਆ। ਉਹਨੂੰ ਇਹ ਮਾੜਾ ਨਹੀਂ ਸਮਝਿਆ ਜਾਂਦਾ ਕਿ ਪੇਂਟ ਹੋਈ ਆ ਫਿਰ ਕੀ ਆ। ਇੱਥੇ ਇਹ ਕਿਹਾ ਜਾਂਦਾ ਵੀ ਐਕਸੀਡੈਂਟਲ ਹੋਊਗੀ। ਇਹ ਉਹ ਕਾਰਾਂ ਦੀ ਤਾਂ ਗੱਲ ਜਿਹੜੀ ਉਹ ਸੁਣੀ ਸੀ, ਹੁਣ ਇਹ ਘੋੜਿਆਂ ਦੇ ਉੱਤੇ ਜਿਹੜਾ ਜੀ ਸ਼ੁਰੂ ਹੋ ਗਿਆ। ਹੁਣ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਵਪਾਰੀ ਜਿਹੜੇ ਨੇ ਇਹਦਾ ਕੋਈ ਤੋੜ ਲੱਭ ਲੈਣ ਵੀ ਰੰਗ ਕਿਹੜੇ ਤਰੀਕੇ ਦੇ ਨਾਲ ਪਤਾ ਲੱਗੇ ਵੀ ਇਹ ਕਿਹੜੇ ਰੰਗ ਦਾ ਘੋੜਾ ਅਸਲ ਦੇ ਵਿੱਚ। ਤੋਂ ਲਾਲ ਨੂੰ ਕਾਲਾ ਕਰਕੇ ਵੇਚਣ ਦਾ ਮਾਮਲਾ ਬਿਲਕੁਲ ਨਵੇਕਲਾ ਹੈ।